ਇਹਦੀਆਂ ਨਾ ਦੋ ਧੀਆਂ ਸੀ, ਦੋ ਬੇਟੀਆਂ ਸੀ ਤੇ ਦੋਵੇਂ ਸ਼ਾਦੀशुदा ਸੀ। ਤੇ ਇੱਕ ਦਿਨ ਨਾ ਉਹਦਾ ਦਿਲ ਕੀਤਾ ਕਿ ਮੈਂ ਆਪਣੀਆਂ ਧੀਆਂ ਨੂੰ ਮਿਲ ਗਿਆ। ਤੇ ਇੱਕ ਉਹਨੇ ਵਿਆਹੀ ਸੀ ਉਤਲੇ ਪਾਸੇ ਤੇ ਇੱਕ ਵਿਆਹੀ ਸੀ ਥੱਲੇ ਵਾਲੇ ਪਾਸੇ। ਯਾਨੀ ਕਿ ਸਮਝ ਲਓ ਕਿ ਇੱਕ ਵਿਆਹੀ ਸੀ ਪਹਾੜਾਂ ਵਾਲੀ ਸਾਈਡ ਤੇ ਦੂਸਰੀ ਵਿਆਹੀ ਸੀ ਰੇਤਲੇ ਇਲਾਕੇ, ਸੇਮ ਦੇ ਇਲਾਕੇ। ਤੇ ਪਹਿਲੇ ਉਹ ਗਿਆ ਉਤਲੀ ਕੋਲ। ਤੇ ਉਹ ਜਦੋਂ ਪਹੁੰਚਿਆ ਨਾ ਤੇ ਪਹੁੰਚ ਕੇ ਉਹਨੇ ਪੁੱਛਿਆ, ਦੱਸਿਆ, ਸੁਣਾ ਧੀਏ ਬੇਟਾ ਕੀ ਹਾਲ ਹੈ, ਬੱਚੇ ਮਿਲੇ ਗਿਲੇ ਬੈਠੇ, ਦੁੱਖ ਸੁੱਖ ਦੀਆਂ ਗੱਲਾਂ ਹੋਣ ਲੱਗ ਪਈਆਂ। ਤੇ ਧੀ ਕਹਿੰਦੀ ਅੱਬੂ ਜੀ ਦੁਆ ਕਰੋ ਕਿ ਬਾਰਿਸ਼ ਪੈ, ਬਾਰਿਸ਼ ਪੈ ਗਈ ਤੇ ਬਚਨੇ ਆ, ਸਾਡੀਆਂ ਫਸਲਾਂ ਤਾਂ ਬਚਦੀਆਂ, ਅਸੀਂ ਵੀ ਤਾਂ ਬਚਦੇ ਆ। ਜੇ ਬਾਰਿਸ਼ ਨਹੀਂ ਨਾ ਪੈਂਦੀ ਤੇ ਅਸੀਂ ਨਹੀਂ ਬਚਦੇ। ਖੈਰ ਉਹਨੇ ਕਿਹਾ ਵੀ ਦੁਆ ਕਰਨੇ ਆ, ਅੱਲਾ ਕਰੇ ਬਾਰਿਸ਼ ਪੈ ਜਾਵੇ, ਅੱਲਾ ਪਾਕ ਤੁਹਾਡੀਆਂ ਫਸਲਾਂ ਸਹੀ ਸਲਾਮਤ ਕਰੇ, ਹੋ ਜਾਣ। ਉੱਥੇ ਦਿਹਾੜੀ ਡੰਗ ਜਿਹੜਾ ਰਹਿਣਾ ਸੀ ਰਿਹਾ। ਰਹਿਣ ਤੋਂ ਬਾਅਦ ਉਹਦਾ ਦਿਲ ਕੀਤਾ ਵੀ ਚਲੋ ਛੋਟੀ ਧੀ ਨੂੰ ਮਿਲ। ਉਹ ਥੱਲੇ ਵਾਲੀ ਧੀ ਕੋਲ ਗਿਆ। ਥੱਲੇ ਵਾਲੀ ਧੀ ਕੋਲ ਜਦੋਂ ਗਿਆ ਨਾ ਤੇ ਉੱਥੇ ਪਹੁੰਚਿਆ, ਪਹੁੰਚ ਕੇ ਪੁੱਛਿਆ, ਦੱਸਿਆ, ਸੁਣਾ ਧੀਏ ਕੀ ਹਾਲ ਹੈ, ਕੈਸੇ ਹਾਲਾਤ ਗੁਜ਼ਰ ਰਹੇ। ਬੈਠੇ ਦੁੱਖ ਸੁੱਖ ਹੋਇਆ, ਸਾਰੇ ਹਾਲਾਤ ਪੁੱਛੇ ਦੱਸੇ। ਤੇ ਛੋਟੀ ਧੀ ਕਹਿੰਦੀ ਆਪੂ ਜੀ ਦੁਆ ਕਰੋ ਕਿ ਬਾਰਿਸ਼ ਨਾ ਹੋ। ਜੇ ਬਾਰਿਸ਼ ਨਾ ਹੋਵੇ ਤੇ ਅਸੀਂ ਬਚਦੇ ਹਾਂ, ਜੇ ਬਾਰਿਸ਼ ਹੋ ਗਈ ਤਾਂ ਸਾਡੀ ਫਸਲ ਤਬਾਹ ਹੋ ਜਾਣੀ, ਸਾਡੇ ਘਰ ਤਬਾਹ ਹੋ ਜਾਣੇ ਆ। ਯਾਨੀ ਕਿ ਸੇਮ ਦਾ ਇਲਾਕਾ ਹੈ, ਸਲਾਪੇ ਦਾ ਇਲਾਕਾ, ਤੇ ਅਸੀਂ ਨਹੀਂ ਬਚ। ਖੈਰ ਉੱਥੇ ਵੀ ਸੋਚਣ ਲੱਗ ਪਿਆ ਕਿ ਹੁਣ ਸੈਂਟਰ 'ਚ ਆ ਗਿਆ, ਫਸ ਗਿਆ ਦੋ ਪਾਸੇ। ਵੀ ਇੱਕ ਧੀ ਕਹਿੰਦੀ ਆ ਬਾਰਿਸ਼ ਹੋਵੇ, ਦੂਸਰੀ ਧੀ ਕਹਿੰਦੀ ਆ ਬਾਰਿਸ਼ ਨਾ ਹੋਵੇ। ਖੈਰ ਦੋਵਾਂ ਨੂੰ ਮਿਲਿਆ, ਮਿਲ ਕੇ ਇਸੇ 605 ਦੇ ਵਿੱਚ ਘਰ ਆ ਗਿਆ। ਜਦੋਂ ਘਰ ਪਹੁੰਚਿਆ ਨਾ ਤੇ ਆਪਣੀ ਬੀਵੀ ਨੂੰ ਕਹਿੰਦਾ, ਬੀਵੀ ਵੀ ਅੱਗੋਂ ਪੁੱਛਦੀ ਹੈ ਕਿ ਸੁਣਾਓ ਕੈਸਾ ਸਫ਼ਰ ਰਿਹਾ, ਕੈਸੇ ਹਾਲਾਤ ਗੁਜ਼ਰੇ। ਤੇ ਉਹ ਕਹਿੰਦਾ ਵੀ ਹਾਲਾਤ ਕੀ ਤੈਨੂੰ ਦੱਸਾਂ ਕਿਵੇਂ ਗੁਜ਼ਰੇ ਆ, ਵੀ ਇੱਕ ਵੱਸਦੀ ਆ ਇੱਕ ਗੁਜ਼ਰਦੀ, ਇੱਕ ਵੱਸਦੀ ਆ ਇੱਕ ਗੁਜ਼ਰਦੀ। ਤੇ ਅੱਗੋਂ ਬੇਗਮ ਜਿਹੜੀ ਸੀ ਉਹਦੇ ਘਰ ਦੇ ਉਹ ਵੀ ਪਰੇਸ਼ਾਨ ਹੋ ਗਏ ਵੀ ਚੰਗਾ ਮਿਲਣ ਗਏ ਆ, ਚੰਗਾ ਤੁਸੀਂ ਲੈ ਕੇ ਆਏ ਆ ਪੈਗਾਮ ਉਹਨਾਂ ਦਾ ਕਿ ਇੱਕ ਵੱਸਦੀ ਆ ਇੱਕ ਗੁਜ਼ਰਦੀ। ਤੇ ਹਜ਼ਰਤ ਸਾਹਿਬ ਗੱਲ ਇਹ ਹੀ ਆ ਕਿ ਗੱਲ ਅਗਰ ਸੱਚੀ ਕਰੀਏ ਨਾ, ਖਰੀ ਕਰੀਏ, ਕਿਤੇ ਵੀ ਬੰਦਿਆਂ 'ਚ ਬੈਠੇ, ਪਰੇ 'ਚ ਬੈਠੇ, ਕਿਸੇ ਸੱਜਣ ਦੀ, ਕਿਸੇ ਬੇਲੀ ਦੀ, ਕਿਸੇ ਦੀ ਵੀ ਕਰੀਏ ਨਾ, ਗੱਲ ਸੱਚੀ ਕਰੀਏ ਤੇ ਖਰੀ ਕਰੀ ਤੇ ਪਾਸਾ ਇੱਕ ਹੀ ਰਹਿੰਦਾ, ਸਾਈਡ ਇੱਕ ਹੀ ਰਹਿੰਦੀ। ਭਾਵੇਂ ਤੁਸੀਂ ਝੂਠੇ ਵੱਲ ਹੋ ਜਾਓ, ਝੂਠੇ ਦੀ ਗੱਲ ਕਰੋ ਤੇ ਤੁਹਾਡੇ ਕੋਲ ਜਿਹੜਾ ਸੱਚਾ ਬੰਦਾ ਉਹ ਦੂਰ ਹੋ ਜਾਏਗਾ, ਉਹ ਤੁਹਾਨੂੰ ਛੱਡ ਜਾਏਗਾ। ਜੇ ਅਗਰ ਤੁਸੀਂ ਝੂਠੇ ਵਾਲੀ ਸਾਈਡ ਤੇ ਹੋਏ ਆ ਤਾਂ ਤੁਹਾਨੂੰ ਸੱਚਾ ਛੱਡ ਜਾਏਗਾ। ਜੇ ਅਗਰ ਤੁਸੀਂ ਸੱਚੇ ਵਾਲੀ ਸਾਈਡ ਤੇ ਕੀਤੀ ਗੱਲ ਤੇ ਤੁਹਾਨੂੰ ਝੂਠਾ ਛੱਡ। ਤੇ ਮਕਸਦ ਗੱਲ ਕਰਨ ਦਾ ਇਹ ਹੀ ਆ ਕਿ ਸਾਈਡ ਹਮੇਸ਼ਾ ਇੱਕ ਹੀ ਬਚਦੀ ਆ, ਦੋਵੇਂ ਸਾਈਡਾਂ ਨਹੀਂ ਬਚਦੀ। ਹੱਸਦੇ ਰਹੋ ਤੇ ਬਸਦੇ ਰਹੋ।